ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਜਨਵਰੀ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪਿਆਰ। ਸੁਨਹਿਰੀ ਮਤਨ: ਅਮਸਾਲ। ਅਦਾਵਤ ਝਗੜੇ ਪੈਦਾ ਕਰਦੀ ਏ, ਪਰ ਪਿਆਰ ਸਾਰੀਆਂ ਖਤਾਵਾਂ ਨੂੰ ਢੱਕ ਦਿੰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ: ਐ ਖੁਦਾਵੰਦ, ਐ ਮੇਰੀ ਕੁਵਤ, ਮੈਂ ਤੇਰੇ ਨਾਲ ਪਿਆਰ ਰੱਖਦਾ ਵਾਂ। ਖੁਦਾਵੰਦ ਮੇਰੀ ਚੱਟਾਨ ਤੇ ਮੇਰਾ ਕਲਾ ਤੇ ਮੈਨੂੰ ਛੁਡਾਉਣ ਵਾਲਾ ਏ। ਮੇਰਾ ਰੱਬ, ਮੇਰੀ ਚੱਟਾਨ, ਜਿਹਦੇ ਉੱਤੇ ਮੈਂ ਭਰੋਸਾ ਰੱਖਾਂਗਾ, ਮੇਰੀ ਸਿਪਰ ਤੇ ਮੇਰੀ ਮੁਕਤੀ ਦਾ ਸਿੰਘ, ਮੇਰਾ ਉੱਚਾ ਬੁਰਜ। ਮੈਂ ਖੁਦਾਵੰਦ ਨੂੰ, ਜਿਹੜਾ ਵਡਿਆਈ ਦੇ ਲਾਇਕ ਹੈ, ਪੁਕਾਰਾਂਗਾ। ਇੰਜ ਮੈਂ ਆਪਣੇ ਵੈਰੀਆਂ ਤੋਂ ਬਚਾਇਆ ਜਾਵਾਂਗਾ। ਉਹ ਮੈਨੂੰ ਖੁੱਲੀ ਥਾਂ ਵਿੱਚ ਕੱਢ ਵੀ ਲਿਆਇਆ। ਉਹਨੇ ਮੈਨੂੰ ਛੁਡਾਇਆ, ਇਸ ਲਈ ਭਈ ਉਹ ਮੈਥੋਂ ਖੁਸ਼ ਸੀ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਕਿਉਂ ਜੇ ਮੈਂ ਖੁਦਾਵੰਦ ਦੀਆਂ ਰਾਹਾਂ ਉੱਤੇ ਟੁਰਦਾ ਰਿਹਾ ਤੇ ਸ਼ਰਾਰਤ ਕਰਕੇ ਆਪਣੇ ਰੱਬ ਤੋਂ ਵੱਖ ਨਾ ਹੋਇਆ। ਦਰਸੀਵਾਜ਼ ਬਾਈਬਲ ਵਿੱਚੋਂ ਇਫਸੀਓਂ। ਐਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ, ਜਿਨੇ ਅਸਮਾਨ ਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ, ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ, ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਵੋ, ਤੇ ਈਮਾਨ ਪਾਰੋਂ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਤੇ ਨਿਉ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ, ਭਈ ਉਹਦੀ ਚੜਾਈ ਤੇ ਲੰਬਾਈ ਤੇ ਉਚਾਈ ਤੇ ਡੂੰਘਾਈ ਕਿੰਨੀ ਹੈ, ਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਹੈ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਪਦਾਇਸ਼। ਇਬਰਾਹਿਮ ਬੁੱਢਾ ਤੇ ਵਡੇਰ ਉਮਰ ਦਾ ਹੋਇਆ, ਤੇ ਖੁਦਾਵੰਦ ਨੇ ਸਾਰੀਆਂ ਗੱਲਾਂ ਵਿੱਚ ਇਬਰਾਹਿਮ ਨੂੰ ਬਰਕਤ ਦਿੱਤੀ। ਇਬਰਾਹਿਮ ਨੇ ਆਪਣੇ ਘਰ ਦੇ ਸਾਲ-ਖੁਰ ਦਾ ਨੌਕਰ ਨੂੰ, ਜਿਹੜਾ ਉਹਦੀਆਂ ਸਾਰੀਆਂ ਸ਼ੈਵਾਂ ਦਾ ਮੁਖਤਾਰ ਸੀ, ਆਖਿਆ, ਤੂੰ ਆਪਣਾ ਹੱਥ ਜ਼ਰਾ ਮੇਰੀ ਰਾਨ ਦੇ ਹੇਠਾਂ ਰੱਖ, ਭਈ ਮੈਂ ਤੇਥੋਂ ਖੁਦਾਵੰਦ ਦੀ, ਜਿਹੜਾ ਧਰਤੀ ਤੇ ਅਸਮਾਨ ਦਾ ਰੱਬ ਏ, ਕਸਮ ਲਵਾਂ, ਭਈ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਵਿੱਚ ਮੈਂ ਰਹਿਣਾ ਵਾਂ, ਕਿਸੇ ਨੂੰ ਮੇਰੇ ਪੁੱਤਰ ਲਈ ਨਹੀਂ ਵਿਆਵੇਂਗਾ, ਬਲਕਿ ਤੂੰ ਮੇਰੇ ਦੇਸ਼ ਵਿੱਚ ਮੇਰੇ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਮੇਰੇ ਪੁੱਤਰ ਇਸਹਾਕ ਲਈ ਬੁੱਢੀ ਲਿਆਵੇਂਗਾ। ਖੁਦਾਵੰਦ ਅਸਮਾਨ ਦਾ ਰੱਬ, ਜਿਹੜਾ ਮੈਨੂੰ ਮੇਰੇ ਪਿਓ ਦੇ ਘਰੋਂ ਤੇ ਮੇਰੀ ਜਮਨ ਭੂਮੀ ਵਿੱਚੋਂ ਕੱਢ ਲਿਆਇਆ, ਤੇ ਜਿਨਨੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਕਸਮ ਖਾ ਕੇ ਮੈਨੂੰ ਆਖਿਆ, ਭਈ ਮੈਂ ਤੇਰੀ ਪੀੜ੍ਹੀ ਨੂੰ ਇਹ ਦੇਸ਼ ਦੇਵਾਂਗਾ, ਉਹੀ ਤੇਰੇ ਅੱਗੇ ਆਪਣਾ ਫਰਿਸ਼ਤਾ ਘੱਲੇਗਾ, ਭਈ ਤੂੰ ਉੱਥੋਂ ਮੇਰੇ ਪੁੱਤਰ ਲਈ ਬੁੱਢੀ ਲਿਆਵੇਂ। ਤਦ ਉਹ ਨੌਕਰ ਆਪਣੇ ਮਾਲਕ ਦੇ ਊਂਟਾਂ ਵਿੱਚੋਂ 10 ਊਂਟ ਲੈ ਕੇ ਟੁਰ ਪਿਆ, ਤੇ ਉਹਦੇ ਮਾਲਕ ਦੀਆਂ ਚੰਗੀਆਂ ਸ਼ੈਵਾਂ ਉਹਦੇ ਕੋਲ ਸੀ, ਤੇ ਉਹ ਉੱਠ ਕੇ ਮੈਸੋਪੋਤਾਮੀਆ ਵਿੱਚ ਨਹੂਰ ਦੇ ਸ਼ਹਿਰ ਨੂੰ ਗਿਆ, ਤੇ ਆਖਿਆ, ਐ ਮੇਰੇ ਖੁਦਾਵੰਦ, ਮੇਰੇ ਮਾਲਕ ਇਬਰਾਹਿਮ ਦੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ, ਭਈ ਅੱਜ ਤੂੰ ਮੇਰਾ ਕੰਮ ਬਣਾ ਦੇ ਤੇ ਮੇਰੇ ਮਾਲਕ ਇਬਰਾਹਿਮ ਉੱਤੇ ਕਰਮ ਕਰ। ਉਹ ਇਹ ਆਖ ਹੀ ਰਿਹਾ ਸੀ, ਭਈ ਰਿਬਕਾ, ਜਿਹੜੀ ਇਬਰਾਹਿਮ ਦੇ ਭਰਾ ਨਹੂਰ ਦੀ ਬੁੱਢੀ ਮਿਲਕਾ ਦੇ ਪੁੱਤਰ ਬੈਤੂਏਲ ਤੋਂ ਜੰਮੀ ਸੀ, ਆਪਣਾ ਘੜਾ ਮੋਢੇ ਧਰ ਕੇ ਨਿਕਲੀ। ਉਹ ਕੁੜੀ ਬਹੁਤ ਸੋਹਣੀ ਤੇ ਕੰਵਾਰੀ ਤੇ ਮਰਦ ਤੋਂ ਨਾਵਾਕਿਫ ਸੀ। ਉਹ ਹੇਠਾਂ ਪਾਣੀ ਦੇ ਚਸ਼ਮੇ ਦੇ ਕੋਲ ਗਈ ਤੇ ਆਪਣਾ ਘੜਾ ਭਰ ਕੇ ਉੱਤੇ ਆਈ। ਤਦ ਉਹ ਨੌਕਰ ਉਹਨੂੰ ਮਿਲਣ ਨੂੰ ਦੌੜਿਆ ਤੇ ਆਖਿਆ, ਭਈ ਜ਼ਰਾ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਮੈਨੂੰ ਪਿਲਾ ਦੇ, ਤੇ ਆਖਿਆ, ਭਈ ਜ਼ਰਾ ਮੈਨੂੰ ਦੱਸ, ਭਈ ਤੂੰ ਕਿਹਦੀ ਧੀ ਏ, ਤੇ ਆਖਿਆ, ਭਈ ਕੀ ਤੇਰੇ ਪਿਓ ਦੇ ਘਰ ਵਿੱਚ ਸਾਡੇ ਠਹਿਰਨ ਦੀ ਥਾਂ ਹੈ? ਉਹਨੇ ਉਹਨੂੰ ਆਖਿਆ, ਭਈ ਮੈਂ ਬੈਤੂਏਲ ਦੀ ਧੀ ਵਾਂ, ਉਹ ਮਿਲਕਾ ਦਾ ਪੁੱਤਰ ਏ, ਜਿਹੜਾ ਨਹੂਰ ਤੋਂ ਜੰਮਿਆ ਏ। ਤਦ ਉਸ ਬੰਦੇ ਨੇ ਝੁੱਕ ਕੇ ਖੁਦਾਵੰਦ ਨੂੰ ਸਜਦਾ ਕੀਤਾ ਤੇ ਆਖਿਆ, ਖੁਦਾਵੰਦ ਮੇਰੇ ਮਾਲਕ ਇਬਰਾਹਿਮ ਦਾ ਰੱਬ ਧੰਨ ਹੋਵੇ, ਜਿਨੇ ਮੇਰੇ ਮਾਲਕ ਨੂੰ ਆਪਣੇ ਕਰਮ ਤੇ ਨੇਕੀ ਤੋਂ ਮਹਿਰੂਮ ਨਹੀਂ ਰੱਖਿਆ, ਤੇ ਮੈਨੂੰ ਤੇ ਖੁਦਾਵੰਦ ਠੀਕ ਰਾਹ ਉੱਤੇ ਟੋਰ ਕੇ ਮੇਰੇ ਮਾਲਕ ਦੇ ਭਰਾਵਾਂ ਦੇ ਘਰ ਲਿਆਇਆ। ਤੇ ਰਿਬਕਾ ਦਾ ਇੱਕ ਭਰਾ ਸੀ, ਜਿਹਦਾ ਨਾਂ ਲਾਬਨ ਸੀ। ਉਹ ਬਾਹਰ ਪਾਣੀ ਦੇ ਚਸ਼ਮੇ ਦੇ ਕੋਲ ਉਸ ਬੰਦੇ ਦੇ ਕੋਲ ਦੌੜਾ ਗਿਆ। ਤਦ ਲਾਬਨ ਤੇ ਬੈਤੂਏਲ ਨੇ ਜਵਾਬ ਦਿੱਤਾ, ਭਈ ਇਹ ਗੱਲ ਖੁਦਾਵੰਦ ਵੱਲੋਂ ਹੋਈ ਏ। ਵੇਖ, ਰਿਬਕਾ ਤੇਰੇ ਸਾਹਮਣੇ ਖਲੋਤੀ ਏ, ਉਹਨੂੰ ਲੈ ਤੇ ਜਾ, ਤੇ ਖੁਦਾਵੰਦ ਦੇ ਆਖਣ ਦੇ ਮੁਤਾਬਕ ਆਪਣੇ ਮਾਲਕ ਦੇ ਪੁੱਤਰ ਦੇ ਨਾਲ ਉਹਨੂੰ ਵਿਆਹ ਦੇ। ਤੇ ਇਸਹਾਕ ਰਿਬਕਾ ਨੂੰ ਆਪਣੀ ਮਾਂ ਸਾਰਾ ਦੇ ਡੇਰੇ ਵਿੱਚ ਲੈ ਗਿਆ,
ਤਦ ਉਹਨੇ ਰਿਬਕਾ ਨਾਲ ਵਿਆਹ ਕਰ ਲਿਆ ਤੇ ਉਹਨੂੰ ਪਿਆਰ ਕੀਤਾ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਤੇ ਚਾਰੋਂ ਪਾਸੇ ਉਹਦੀ ਧੁੰਮ ਮਚ ਗਈ। ਲੂਕਾ। ਤੇ ਵੇਖੋ, ਇੱਕ ਸ਼ਰ੍ਹਾ ਦਾ ਆਲਮ ਉੱਠਿਆ ਤੇ ਇਹ ਆਖ ਕੇ ਉਹਦੀ ਆਜ਼ਮਾਇਸ਼ ਕਰਨ ਲੱਗਿਆ, ਭਈ ਐ ਉਸਤਾਦ, ਮੈਂ ਕੀ ਕਰਾਂ ਕਿ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਉਹਨੇ ਉਹਨੂੰ ਆਖਿਆ, ਭਈ ਤੌਰਾਤ ਵਿੱਚ ਕੀ ਲਿਖਿਆ ਹੈ, ਤੂੰ ਕੀ ਪੜ੍ਹਦਾ ਹੈ? ਉਹਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਤੂੰ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਸਿਆਣ ਨਾਲ ਮੁਹੱਬਤ ਰੱਖ ਤੇ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਪਿਆਰ ਕਰ। ਉਹਨੇ ਉਹਨੂੰ ਆਖਿਆ, ਤੂੰ ਠੀਕ ਜਵਾਬ ਦਿੱਤਾ, ਇਹੀ ਕਰ ਤੇ ਤੂੰ ਜਿਉਂਦਾ ਰਵੇਂਗਾ। ਪਰ ਉਹਨੇ ਆਪਣੇ ਆਪ ਨੂੰ ਰਾਸਤਬਾਜ਼ ਬਣਾਉਣ ਦੀ ਗਰਜ਼ ਨਾਲ ਯਿਸੂ ਨੂੰ ਪੁੱਛਿਆ, ਫਿਰ ਮੇਰਾ ਗੁਆਂਢੀ ਕੌਣ ਹੈ? ਯਿਸੂ ਨੇ ਜਵਾਬ ਵਿੱਚ ਆਖਿਆ, ਇੱਕ ਬੰਦਾ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ, ਭਈ ਡਾਕੂਆਂ ਵਿੱਚ ਫੜਿਆ ਗਿਆ। ਉਹਨਾਂ ਨੇ ਉਹਦੇ ਕੱਪੜੇ ਲਾ ਲਏ ਤੇ ਮਾਰਿਆ ਵੀ ਤੇ ਅਧਮੋਇਆ ਛੱਡ ਕੇ ਟੁਰ ਗਏ। ਇਤਫਾਕ ਨਾਲ ਇੱਕ ਕਾਹਨ ਉਸ ਰਾਹ ਵਿੱਚ ਜਾ ਰਿਹਾ ਸੀ ਤੇ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਇਸੇ ਤਰ੍ਹਾਂ ਇੱਕ ਲਾਵੀ ਉਸ ਥਾਂ ਤੇ ਆਇਆ, ਉਹ ਵੀ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਿਆਂ ਕਰਦਿਆਂ ਉੱਥੇ ਆ ਗਿਆ ਤੇ ਉਹਨੂੰ ਵੇਖ ਕੇ ਉਹਨੇ ਤਰਸ ਖਾਧਾ ਤੇ ਉਹਦੇ ਕੋਲ ਆ ਕੇ ਉਹਦੇ ਜ਼ਖਮਾਂ ਉੱਤੇ ਤੇਲ ਤੇ ਮੈਲ ਲਾ ਕੇ ਬੰਨਿਆ ਤੇ ਆਪਣੇ ਡੰਗਰ ਉੱਤੇ ਸਵਾਰ ਕਰਕੇ ਸਰਾਏ ਵਿੱਚ ਲੈ ਗਿਆ ਤੇ ਉਹਦੀ ਖਬਰਗੀਰੀ ਕੀਤੀ। ਦੂਜੇ ਦਿਨ 2 ਦਿਨਾਰ ਕੱਢ ਕੇ ਬਟਿਆਰੇ ਨੂੰ ਦਿੱਤੇ ਤੇ ਆਖਿਆ, ਭਈ ਇਹਦੀ ਖਬਰਗੀਰੀ ਕਰੀ ਤੇ ਜੋ ਕੁਝ ਇਹਦੇ ਤੋਂ ਵੱਧ ਖਰਚ ਹੋਵੇਗਾ ਮੈਂ ਫੇਰ ਆ ਕੇ ਤੈਨੂੰ ਦੇ ਦੇਵਾਂਗਾ। ਇਹਨਾਂ ਤਿੰਨਾਂ ਵਿੱਚੋਂ ਉਸ ਬੰਦੇ ਦਾ ਜਿਹੜਾ ਡਾਕੂਆਂ ਵਿੱਚ ਫੜਿਆ ਗਿਆ ਸੀ, ਤੇਰੇ ਖਿਆਲ ਵਿੱਚ ਕੌਣ ਗਵਾਂਢੀ ਸੀ? ਉਹਨੇ ਆਖਿਆ, ਉਹ ਜਿੰਨੇ ਉਹਦੇ ਉੱਤੇ ਰਹਿਮ ਖਾਧਾ। ਯਿਸੂ ਨੇ ਉਹਨੂੰ ਆਖਿਆ, ਜਾ, ਤੂੰ ਵੀ ਇੰਝ ਹੀ ਕਰ। ਰੋਮੀਓ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸ਼ਿਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਿਮੰਦ ਹੋ ਸਕਦਾ ਏ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ, ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ। ਪਰ ਉਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਏ, ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ, ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਰੱਬ ਇਲਾਹੀ ਮਬਾਦੁਲ ਤਿੱਬਿਆਤ ਦਾ ਅਸੂਲ ਏ। ਜਿਵੇਂ ਭਈ ਸਿਰਫ ਇੱਕ ਕੱਲਾ ਰੱਬ ਏ ਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਏ, ਤੇ ਇਸ ਇਲਾਹੀ ਅਸੂਲ ਦੇ ਇਜ਼ਹਾਰ ਲਈ ਵੀ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਤੀਕਰ ਅਪੜਦਾ ਏ, ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਏ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਤੇ ਜਾਨ ਪਿਆਰ ਏ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ ਤੇ ਤਸ਼ਰੀਹ ਕਰਦਿਆਂ ਹੋਏ ਅਸੀਂ ਇਸਲਾਮਾਂ ਦੀ ਬਜਾਏ ਮਾਫੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤੀਕਰ ਅਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਤੇ ਸ਼ਿਫਾ ਦੇਣ ਵਾਲੀ ਤਾਕਤ ਦੇ ਤੌਰ ਤੇ ਕਿਵੇਂ ਜ਼ਾਹਿਰ ਕੀਤਾ ਜਾਵੇ।
ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡਿਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸੇਧ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤਿੱਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਏ, ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਦਾ ਹਿੱਸਾ ਏ। ਨਸ਼ੇ ਦੇ ਨਾਲ ਜਾਂ ਇਹਦੇ ਤੋਂ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਤੇ ਬਿਮਾਰੀ ਵਹਿਮ ਨੇ ਤੇ ਐਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਏ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਏ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਏ। ਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਏ ਭਈ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਐਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਏ ਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫ ਨਹੀਂ ਏ, ਜਿਹੜਾ ਕੱਲਾ ਸ਼ਫਾਈਆ ਤਾਕਤ ਅਤਾ ਕਰਦਾ ਏ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ ਵੀ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਤੇ ਇਲਹਾਮੀ ਅਸ਼ਾਇਤ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ, ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ ਜੋ ਅਸਲੀ ਏ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮੁਤਵੱਜੋ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ ਤੇ ਲਾਮਤਨਾਹੀ ਦਾ ਮੁਨਾਸਬ ਦਰਾਕ ਪਾਉਣਾ ਚਾਹੀਦਾ ਏ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਪਿਆਰ ਆਜ਼ਾਦੀ ਦਿਲਾਉਣ ਵਾਲਾ ਏ।
ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।